ਪਿੰਡ ਜਿਸ ਵਕਤ ਗਿਆ ਜੀ ਸਾਰਾ ਪਿੰਡ ਸਾਡਾ ਜਿਹੜਾ ਸਾਨੂੰ ਥੋੜੀ ਥੋੜੀ ਸੁਰਤ ਲਾ ਲਾ ਚੌਕ ਖਲੋਤੇ ਆ ਉਹਨਾਂ ਨੂੰ ਗੱਡੇ ਦਿੱਤੇ ਨੇ ਉਹਨਾਂ ਨੂੰ ਢੱਗੇ ਦਿੱਤੇ ਨੇ ਜਿਹੜਾ ਮਾੜਾ ਸੀ ਗੱਡਿਆਂ ਤੇ ਨਿਕਲੇ ਨੇ ਇਸ ਟਾਈਮ ਬਸ ਨਿਕਲਣ ਵਾਲੇ ਸੜੋ ਸਾਰਾ ਪਿੰਡ ਉਹਨਾਂ ਦੇ ਇਸਤਕਬਾਲ ਖਲੋਤਾ ਹੈ ਬੀਬੀਆਂ ਆਣ ਕੇ ਘਰਾਂ 'ਚ ਮਿਲ ਕੇ ਗਈਆਂ ਸਾਨੂੰ ਥੋੜੀ ਥੋੜੀ ਸੁਰਤ ਹੈ ਫਿਰ ਜਦੋਂ ਗਏ ਨੇ ਉਹ ਜਨਾਬ ਰੋਂਦੇ ਪਿੱਟਦੇ ਜੱਫੀਆਂ ਪਾ ਪਾ ਕੇ ਰੋਂਦੇ ਗਏ ਨੇ ਐਸੇ ਰਸਤੇ ਨਹੀਂ ਗਏ ਐਸ ਸੜਕ ਨਹੀਂ ਗਏ ਉਹ ਦੇਵੀਦਾਸਪੁਰੇ ਜਾ ਕੇ ਰਾਤ ਰਹੇ ਨੇ ਉੱਥੋਂ ਹਾਂ ਸਾਡਾ ਮੁੰਡਾ ਵੀ ਇੱਕ ਨਾਲ ਆਉਂਦੇ ਭੱਜ ਗਿਆ ਔਰ ਯਾਰੀ ਸਿੱਖ ਮੁੰਡੇ ਨਾਲ ਬੜੀ ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ ਮੈਂ 47 ਮਗਰੋਂ ਜੰਮਿਆ ਮੇਰੇ ਪਿੰਡੇ ਲਾਸ ਕਿਉਂ ਕਮਾਲ ਦੀ ਯਾਰੀ ਸੀ ਬੜੀ ਯਾਰੀ ਚਲਾ ਗਿਆ ਜੀ ਮੇਰਾ ਦੋਸਤ ਜਿਹੜਾ ਸੀ ਉਹਨਾਂ ਗੁਰਬਖਸ਼ ਸਿੰਘ ਸੀ ਜੀ ਗੁਰਬਖਸ਼ ਸਿੰਘ ਵਾਲੇ ਸਨ ਵਾਲੇ ਜੱਟ ਇੱਕ ਵਾਲਿਆਂ ਦਾ ਘਰ ਸੀ ਇੱਕ ਵਾਲਿਆਂ ਦਾ ਘਰ ਸੀ ਨਾਂ ਕੀ ਸੀ ਉਹਦਾ ਗੁਰਬਖਸ਼ ਸਿੰਘ ਜੀ ਗੁਰਬਖਸ਼ ਸਿੰਘ ਔਰ ਉਹਦੇ ਦੋਸਤ ਦਾ ਕੀ ਨਾਂ ਸੀ ਮੁਹੰਮਦ ਅਸ਼ਰਫ ਮਤਲਬ ਯਾਰੀ ਕਰਕੇ ਜੋ ਭੱਜ ਗਿਆ ਉਹ ਉਹਦੇ ਨਾਲ ਚਲਾ ਗਿਆ ਇਹ ਜਦੋਂ ਗੜਬੜ ਜੀ ਸ਼ੁਰੂ ਹੋਈ ਹੈ ਜੀ ਉਹ ਹਿੰਦੂ ਮੁਸਲਿਮ ਬਹਿ ਕੇ ਰਾਤ ਹਿਫਾਜ਼ਤ ਕਰਦੇ ਹਨ ਕੋਈ ਐਸਾ ਫਾਸੀ ਨਾ ਪਹਿਰਾ ਦਿੰਦੇ ਰਹਿੰਦੇ ਲਾਲਾ ਦਿਸਦੇ ਨਹੀਂ ਰਾਤ ਨੂੰ ਚਾਚਾ ਬੰਤਾ ਸਿੰਘ ਸਾਰੇ ਉੱਥੇ ਬੈਠੇ ਨੇ ਸਾਰੇ ਨਾਲ ਮੁਸਲਮਾਨ ਬੈਠੇ ਨੇ ਤੇ ਕੋਈ ਬਾਹਰੋਂ ਕੋਈ ਕਿਸੇ ਕਿਸਮ ਦੀ ਕੋਈ ਗੜਬੜ ਨਾ ਹੋ ਜਾਏ ਸਾਰੇ ਇਕੱਠੇ ਹੋ ਜਾਂਦੇ ਵਰਗੇ ਚੌਂਕ ਚੁਰਸਤੇ ਕਾਰ ਵਿਹਾਰ ਬਾਜ਼ਾਰ ਵੀ ਇਹ ਦੁਸ਼ਮਣੀਆਂ ਇਹ ਦੂਰੀਆਂ ਸਾਡੇ 'ਚ ਪੈਦਾ ਕੀਤੀਆਂ ਜਾਂ 47 ਤੋਂ ਪਹਿਲੇ ਵੀ ਇਹ ਚੀਜ਼ਾਂ ਹੈ ਸੀਗੀਆਂ ਪੈਦਾ ਕੀਤੀ ਵੀ ਗਲਤਫਹਿਮੀਆਂ ਹੋਈਆਂ ਦੋਵੇਂ ਪਾਸਿਆਂ ਦੇ ਸਿਆਸਤਦਾਨ ਆਪਣੇ ਮੁਲਕਾਂ ਦੇ ਨਾਲ ਆਪਣੇ ਧਰਤੀ ਦੇ ਨਾਲ ਸੰਸੇਰ ਨੇ ਤੁਸੀਂ ਕੀ ਵੇਖਦੇ ਨਹੀਂ ਸੰਸੇਰ ਜੇ ਸੰਸੇਰ ਹੁੰਦੇ ਤਾਂ ਆਪਾਂ ਬਹੁਤ ਅੱਗੇ ਨਿਕਲ ਜਾਂਦੇ ਤੇ ਲਾਈਨ ਮਾਰਦੇ ਸਹੀ ਨਾ ਹੁਣ ਵੀ ਅਗਰ ਵੱਜ ਗਈ ਹੈ ਤੇ ਇੱਕ ਦੂਸਰੇ ਨਾਲ ਤਜਾਰਤ ਕਰਨ ਲੈਣ ਦੇਣ ਆਉਣ ਜਾਣ ਬਾਕੀ ਦੁਨੀਆ ਕਿੱਥੇ ਚਲੀ ਗਈ ਸਰਕਾਰ ਦੀ ਤੇ ਬੱਚੇ ਉਹਨਾਂ ਦੇ ਸਾਡੇ ਨਾਲ ਖੇਡਦੇ ਖੁੱਡਦੇ ਸੀ ਜਾਂ ਇਹਨਾਂ ਸਾਨੂੰ ਪਤਾ ਹੈ ਵੀ ਜਦੋਂ ਗਏ ਨੇ ਉਹਨਾਂ ਦੀ ਮਾਵਾਂ ਸਾਨੂੰ ਮਿਲਾਉਣ ਵਾਸਤੇ ਲੈ ਕੇ ਆਈਆਂ ਘਰਾਂ 'ਚ ਲੈ ਗਈਆਂ ਫਿਰ ਉਹ ਵੇਖਿਆ ਵੀ ਬੜੇ ਰੋਣ ਪਿੱਟਣ ਬੜੇ ਬੱਚੇ ਆਪੋ 'ਚ ਜੀ ਵੀ ਰੋਣ ਜਦੋਂ ਨਿਕਲੇ ਵੀ ਨੇ ਪਿੰਡ ਦੇ ਉਦੋਂ ਉਹ ਵੀ ਰੋਣ ਸਾਡੇ ਬਜ਼ੁਰਗ ਵੀ ਨਾਲ ਹੀ ਰੋਣ ਇਹਨਾਂ ਭਾਈਚਾਰਾ ਸੀ ਇਹਨਾਂ ਪਿੱਛੋਂ ਵੀ ਇਕੱਠੇ ਇੱਥੋਂ ਵੀ ਇਕੱਠੇ ਇਸ ਤਰ੍ਹਾਂ ਉਹਨਾਂ ਦੇ ਜਾਣ ਦੇ ਮਗਰੋਂ ਕਦੀ ਵੱਡਿਆਂ ਨੇ ਉਹਨਾਂ ਨੂੰ ਮਤਲਬ ਯਾਦ ਕੀਤਾ ਹਾਂ ਯਾਦ ਕਰਦੇ ਰਹੇ ਨਹੀਂ ਬਹੁਤ ਤੱਕ ਤੇ ਅਜੇ ਤੱਕ ਤੁਹਾਨੂੰ ਦੱਸਣ ਡਿਆ ਵੀ ਅਜੇ ਤੱਕ ਵੀ ਸਾਡੇ ਮੂੰਹ 'ਚ ਚਾਚਾ ਤੇਜਾ ਸਿੰਘ ਹੀ ਨਿਕਲਦਾ ਚਾਚਾ ਵਿਰਸਾ ਸਿੰਘ ਹੀ ਨਿਕਲਦਾ ਅਜੇ ਤੱਕ ਇhtਰਾਮ ਅਸੀਂ ਉਸਨੇ ਕਰਨੇ ਹੁੰਦੇ ਕਿਆ ਬਾਤ ਹਾਏ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰ ਦੇ ਨਾਲ ਉਜਾੜੇ ਦੀਆਂ ਤਲਖ ਯਾਦਾਂ ਤਾਂ ਸਾਰਿਆਂ ਨੂੰ ਯਾਦ ਹੋਣਗੀਆਂ ਪਰ ਉਜੜਨ ਤੋਂ ਪਹਿਲੇ ਦੀਆਂ ਯਾਦਾਂ ਉਹ ਗੱਲਾਂ ਉਹ ਬਾਤਾਂ ਉਹ ਸਾਂਝਾਂ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਔਰ ਉਜੜਨ ਤੋਂ ਬਾਅਦ ਪਿਛਲੇ 73-74 ਵਰ੍ਹਿਆਂ ਦੀਆਂ ਦੁਸ਼ਮਣੀਆਂ ਉਹ ਵੀ ਆਪ ਸਾਰਿਆਂ ਨੂੰ ਪਤਾ ਹੀ ਹੈ ਲੇਕਿਨ ਉਜੜਨ ਤੋਂ ਪਹਿਲੇ ਦੀਆਂ ਜਿਹੜੀਆਂ ਯਾਦਾਂ ਨੇ ਉਹ ਜਿਹੜੇ ਆਈ ਵਿਟਨੈਸ ਨੇ ਜਿਨ੍ਹਾਂ ਨੇ ਉਹ ਵੇਖੀਆਂ ਉਹ ਬਹੁਤ ਹੀ ਹੁਣ ਥੋੜ੍ਹੇ ਰਹਿ ਚੁੱਕੇ ਨੇ ਆਪਾਂ ਇਸ ਵੇਲੇ ਬੈਠੇ ਹਾਂ ਜੀ ਟੋਬਾ ਟੇਕ ਸਿੰਘ ਦੇ ਨਾਲ ਹੀ ਇੱਕ ਪਿੰਡ ਹੈਗਾ 328 ਜਿੰਬੇ ਖੋਖਰ ਤੇ ਸਾਡੇ ਨਾਲ ਉਸ ਵੇਲੇ ਦੇ ਜਿਹੜੇ ਗਵਾਹ ਨੇ ਆਈ ਵਿਟਨੈਸ ਨੇ ਉਹ ਨਾਲ ਸਾਡੇ ਬੈਠੇ ਹੋਏ ਆਪਾਂ ਬੜੇ ਹੀ ਖੂਬਸੂਰਤ ਮਾਹੌਲ ਦੇ ਵਿੱਚ ਇੱਕ ਦੇਸੀ ਮਾਹੌਲ ਦੇ ਵਿੱਚ ਬੈਠੇ ਹੋਏ ਹਾਂ ਸੋ ਆਓ ਪੁਰਾਣੀਆਂ ਸਾਂਝਾਂ ਜਿਹੜੀਆਂ ਨੇ ਉਹਨਾਂ ਉੱਪਰ ਇੱਕ ਨਜ਼ਰ ਦੌੜਾਉਂਦੇ ਹਾਂ ਬਜ਼ੁਰਗੋ ਕੀ ਹਾਲ ਚਾਲ ਤੁਹਾਡਾ ਠੀਕ ਹੋ ਠੀਕ ਹੈ ਜੀ ਬਿਲਕੁਲ ਨਾਂ ਕੀ ਤੁਹਾਡਾ ਮੁਹੰਮਦ ਇਕਬਾਲ ਤੁਹਾਡੇ ਵਾਲਿਦ ਸਾਹਿਬ ਦਾ ਸਰਦਾਰ ਖਾਨ ਦਾਦਾ ਜੀ ਦਾ ਨਾਂ ਚੇਤੇ ਅਮੀਰ ਬਖਸ਼ ਪੁੱਛੋ ਅਮੀਰ ਬਖਸ਼ ਅੱਛਾ ਹੋਰ ਵੀ ਉੱਪਰ ਪੁੱਛਿਆ ਪੜਦਾਦੇ ਦਾ ਕੀ ਨਾਂ ਅਮੀਰ ਬਖਸ਼ ਨਹੀਂ ਪੜਦਾਦਾ ਦਾਦਾ ਹਯਾਤ ਮੁਹੰਮਦ ਸੀ ਪੜਦਾਦਾ ਅਮੀਰ ਬਖਸ਼ ਸੀ ਅੱਛਾ ਪੜਦਾਦਾ ਅਮੀਰ ਬਖਸ਼ ਦਾ ਅੱਗੋਂ ਵਾਲਿਦ ਸੁਲਤਾਨ ਬਖਸ਼ ਕੀ ਚੌਥੀ ਪੰਜਵੀਂ ਪੀੜ੍ਹੀ ਅੱਛਾ ਆਪਾਂ ਜਿਹੜੇ ਪਿੰਡ ਬੈਠੇ ਆ ਇਸ ਪਿੰਡ ਦਾ ਪੂਰਾ ਨਾਂ ਕੀ ਹੈਗਾ ਚੱਕ 328 ਹਾਂਜੀ ਜੀਂਬੇ ਖੋਖਰ ਕੇ ਗੁਗੇਰਾ ਬ੍ਰਾਂਚ ਦੇ ਜੀਂਬੇ ਚੰਗ ਬ੍ਰਾਂਚ ਮਤਲਬ ਜਦੋਂ ਅੰਗਰੇਜ਼ਾਂ ਨੇ ਆਏ ਤੇ ਨਹਿਰਾਂ ਕੱਢੀਆਂ ਤੇ ਗੁਗੇਰਾ ਬ੍ਰਾਂਚ ਦੀ ਨਹਿਰ ਤੇ ਚੰਗ ਬ੍ਰਾਂਚ ਇਹ ਜੇਬੀ ਹੁੰਦਾ ਉਧਰ ਇਲਾਕਾ ਜਿਹੜਾ ਉਹ ਹੁੰਦਾ ਅੱਛਾ ਜੇਬੀ ਹੈ ਚੰਗ ਬ੍ਰਾਂਚ ਠੀਕ ਹੈ ਅੱਛਾ ਬਜ਼ੁਰਗੋ ਤੁਸੀਂ ਇੱਥੋਂ ਦੇ ਵਸਿੰਦੇ ਹੋ ਇਸ ਪਿੰਡ ਦੇ ਜਾਂ ਉਧਰੋਂ ਆਏ ਹੋ ਅਸੀਂ ਵਸਿੰਦੇ ਆ ਜੀ ਵਸਿੰਦੇ ਹੋ ਸਾਡੀ ਬਰਾਦਰੀ ਚਲੀ ਗਈ ਅੱਛਾ ਤੇ ਵੈਸੇ ਜਦੋਂ ਇਹ ਪਿੰਡ ਆਬਾਦ ਨਹੀਂ ਹੈਗਾ ਸੀ ਜੇ ਤੁਹਾਨੂੰ ਪੜਦਾਦੇ ਦਾ ਪਤਾ ਨਾਮ ਤੇ ਤੁਹਾਨੂੰ ਉਧਰ ਦਾ ਵੀ ਪਤਾ ਹੋਣਾ ਨਹੀਂ
100-125 ਸਾਲ ਪਹਿਲੇ ਤੁਹਾਡੇ ਵੱਡ ਵਡੇਰੇ ਕਿੱਥੋਂ ਆ ਕੇ ਇੱਥੇ ਵਸੇ ਸੀ? ਹਾਂ ਜੀ ਅਸੀਂ ਦੱਸ ਸਕਦੇ ਹਾਂ। ਕਿੱਥੋਂ ਆਏ ਉਹ ਸੀ? ਜੀ ਅੰਮ੍ਰਿਤਸਰ ਦੇ ਨਜ਼ਦੀਕ ਡੇਰਾ ਨਾਨਕ ਦਾ ਪੁਲ ਹੈ, ਆਹੋ, ਉੱਥੇ ਚੱਕ ਖੋਖਰ ਕੇ ਸੀ। ਚੱਕ ਇਹੀ ਖੋਖਰ ਖੋਖਰ ਕੇ। ਕੇ ਅੱਛਾ ਇਹੀ ਵੱਜਦਾ ਸੀ ਚੱਕ। ਅੱਛਾ। ਉਸ ਚੱਕ ਤੇ ਵਸਨੀਕ ਨੇ ਜੀ। ਹਾਂ ਹਾਂ। ਉੱਥੋਂ ਫਿਰ ਜਿਸ ਵਕਤ ਬਾਹਰ ਆਬਾਦ ਹੋਈ ਹੈ, ਹੂੰ। ਸਾਡਾ ਦਾਦਾ ਚੌਧਰੀ ਹਯਾਤ ਮੁਹੰਮਦ ਜਿਹੜਾ, ਅੱਛਾ। ਉਹ ਜਦੋਂ ਅੰਗਰੇਜ਼ਾਂ ਨੇ ਇਹ ਜ਼ਮੀਨਾਂ ਦਿੱਤੀਆਂ ਨੇ ਆਹੋ। ਸਨ 1800 ਕੁਛ ਜਾਂ ਜੋ ਵੀ ਹੈ, ਹਾਂਜੀ। ਉਸ ਵਕਤ ਫਿਰ ਇੱਥੇ ਟੋਬਾ ਟੇਕ ਸਿੰਘ ਇੱਥੇ ਪਹੁੰਚ ਗਏ। ਅੱਛਾ, ਇੱਥੇ ਆ ਇੱਥੇ ਗਏ। ਮੁxtਲਫ ਇਲਾਕੇ ਸੀ, ਕੁਛ ਇਲਾਕੇ 'ਚ 3 ਮਰਬੇ ਮਿਲਦੀ ਸੀ, ਕੁਛ ਮਰਬੇ 'ਚ 4 ਮਰਬੇ ਮਿਲਦੀ, ਕੁਛ 'ਚ 5 ਮਰਬੇ ਮਿਲਦੀ। ਇਹ ਸ਼ਹਿਰ ਦਾ ਏਰੀਆ ਜਿਹੜਾ ਕਿ ਉਹਨਾਂ ਦਾ ਨਕਸ਼ਾ ਐਸਾ ਸੀ, ਇਹਦੇ 'ਚ 1.5 ਮਰਬਾ ਜ਼ਮੀਨ ਮਿਲੀ ਸੀ, ਅੱਛਾ, ਇੱਕ ਵੱਡੇ ਨੂੰ। ਅੱਛਾ। ਔਰ ਵੱਡੇ ਪੁੱਤਰ ਨੂੰ ਮਿਲਦੀ, ਛੋਟੇ ਨੂੰ ਨਹੀਂ ਸੀ ਮਿਲਦੀ। ਅੱਛਾ, ਵੱਡੇ ਪੁੱਤਰ। ਵੱਡੇ ਪੁੱਤਰ ਨੂੰ। ਠੀਕ ਹੋ ਔਰ ਉਹ ਨਾਲ ਹੀ ਸਾਡੇ ਜਿਹੜੀ ਸਿੱਖ ਬਰਾਦਰੀ, ਉਹ ਵੀ ਸਾਡੀ ਬਰਾਦਰੀ ਸੀ, ਉਹ ਵੀ ਨਾਲ ਹੀ ਆਈ, ਉਹ ਵੀ ਰੰਧਾਵੇ ਸਨ, ਅਸੀਂ ਵੀ ਰੰਧਾਵੇ ਸੀ। ਅੱਛਾ। ਉਸ ਤੋਂ ਬਾਅਦ ਜੀ ਫਿਰ ਉਹਨਾਂ ਨੇ ਰੰਧਾਵੇ ਕੀਤਾ। ਇੱਥੇ ਪਿੰਡ ਦੇ ਵਿੱਚ 3 ਨੰਬਰਦਾਰੀਆਂ ਨੇ, ਅੱਛਾ। ਤਿੰਨੇ ਰੰਧਾਵਿਆਂ ਦੀਆਂ ਸਨ। ਅੱਛਾ। ਹਾਂ ਜੀ, ਉਹਦੇ 'ਚ ਮੈਂ ਦੱਸ ਦਿੰਦਾ, ਪ੍ਰਤਾਪ ਸਿੰਘ ਨੰਬਰਦਾਰ, ਪ੍ਰਤਾਪ ਸਿੰਘ ਹੋ ਗਿਆ। ਪ੍ਰਤਾਪ ਸਿੰਘ ਨੰਬਰਦਾਰ, ਤੇਜਾ ਸਿੰਘ ਨੰਬਰਦਾਰ, ਰਵੇਲ ਸਿੰਘ ਦਾ ਪਿਓ ਸੀ ਜੀ, ਉਹ ਅੱਛਾ। ਦਾਦਾ ਸੀ, ਤੇ ਹਯਾਤ ਮੁਹੰਮਦ ਨੰਬਰਦਾਰ। ਹਯਾਤ। ਹਯਾਤ ਮੁਹੰਮਦ, ਹਯਾਤ ਤੁਹਾਡੇ ਜਿਹੜੇ ਹਯਾਤ ਵੱਡੇ ਸਾਡੇ ਜਿਹੜੇ ਵੱਡੇ ਸਨ, ਆ ਸਾਰੇ ਹੀ ਰੰਧਾਵੇ ਸੀ। ਸਾਰੇ ਰੰਧਾਵੇ ਸੀ। ਆਪਾਂ ਕਹਿ ਸਕਦੇ ਰੰਧਾਵੇ ਸਾਰੇ ਸਿੱਖ ਰੰਧਾਵੇ, ਪਿੰਡ ਹੈ ਹੀ ਰੰਧਾਵੇ ਸੀ, ਸਾਰੇ ਅੱਛਾ। ਸਿੱਖ ਔਰ ਮੁਸਲਮਾਨ ਰੰਧਾਵੇ ਸਨ। ਅੱਛਾ। ਬਜ਼ੁਰਗੋ, ਤੁਹਾਡਾ ਕੀ ਨਾਂ ਜੀ? ਸਦੀਕ। ਮੁਹੰਮਦ ਸਦੀਕ। ਹਾਂਜੀ। ਤੇ ਤੁਹਾਡੇ ਵਾਲਿਦ ਸਾਹਿਬ ਦਾ? ਸਾਦਕ। ਮੁਹੰਮਦ ਸਾਦਕ। ਦਾਦਾ ਜੀ ਦਾ ਨਾਂ ਚੇਤੇ? ਤਾਜਦੀਨ। ਤਾਜਦੀਨ। ਤੁਸੀਂ ਆਪਸ 'ਚ ਕੀ ਲੱਗਦੇ ਹੋ? ਇਹ ਚਾਚੇ ਲੱਗਦੇ ਜੀ ਮੇਰੇ। ਚਾਚੇ ਨੇ ਤੁਹਾਡੇ? ਹਾਂ ਜੀ, ਅਸੀਂ ਇਹਨਾਂ ਦੇ ਚਾਚੇ ਆ, ਪਤਰੇ, ਇਹ ਸਾਡੇ ਪਤਰੇਰ ਨੇ, ਅੱਛਾ। ਸਾਡੇ ਤਾਇਆ ਦਾ ਇੱਕ ਦਾਦੇ ਦੀ ਔਲਾਦ ਆ ਜੀ। ਇੱਕ ਦਾਦਾ ਜੀ। ਚਾਚਾ ਤੁਹਾਡਾ ਜਵਾਨ ਲੱਗਦੇ ਆ। ਅਜਾ ਚਾਚਾ ਬਜ਼ੁਰਗ। ਮੇਰੇ ਨਾਲ ਹੈ ਵੀ ਛੋਟਾ ਜੀ। ਅੱਛਾ। ਹਾਂਜੀ। ਹਾਂ, ਵੈਸੇ ਵੀ ਦੋਵੇਂ ਛੋਟਾ ਛੋਟੇ ਨੇ। ਅੱਛਾ। ਅੱਛਾ, ਇੱਥੇ ਪਿੰਡ ਦੇ ਵਿੱਚ ਪੁਰਾਣਾ ਵਸੇਬ ਕਿੱਦਾਂ ਦਾ ਸੀ? ਰਹਿਣ ਸਹਿਣ ਜਿੱਦਾਂ ਹੁਣ ਕੱਲ ਹੋਲੀ ਲੰਗੀ ਹੈ, ਅੱਜ ਹਾਂ ਨਹੀਂ ਜੀ, ਉਹ ਬਹੁਤ ਅੱਛਾ ਸੀ। ਸ਼ਬਰਾਤ ਹੈ। ਬਹੁਤ ਚੰਗਾ ਜੀ। ਉਹ ਮੈਂ ਦੱਸ ਰਿਹਾ ਅੱਗੇ ਤੁਹਾਨੂੰ, ਵਿਸਾਖੀ ਆ ਰਹੀ ਹੈ। ਮੈਂ ਹਫ਼ਤੇ ਦੋ ਸੁਣਨਾ ਨਹੀਂ ਪਿਆ। ਹਾਂ ਹਾਂ। ਜਦੋਂ ਵਿਸਾਖੀ ਹੁੰਦੀ ਸੀ ਉਸ ਵਕਤ ਫਿਰੇ ਜਾਂਦੇ ਸਨ ਸਾਰੇ, ਅੱਛਾ। ਹਿੰਦੂ ਵੀ, ਸਿੱਖ ਵੀ ਜਾਂਦੇ ਹਨ, ਮੁਸਲਮਾਨ ਵੀ ਨਾਲ ਜਾਂਦੇ ਸਨ। ਕਿੱਥੇ? ਸ਼ਹਿਰ ਇੱਥੋਂ ਭੰਗੜਾ ਪਾਉਂਦੇ। ਅੱਛਾ। ਹਾਂਜੀ, ਭੰਗੜਾ ਪਾਉਂਦੇ ਜਾਂਦੇ ਸਨ। ਔਰ ਇਹ ਉੱਥੋਂ ਚੱਲਦੇ ਫਿਰ ਵਾਪਸ ਆਉਂਦੇ ਸਨ। ਉਸ ਤੋਂ ਬਾਅਦ ਖੁਸ਼ੀ ਗਮੀ ਦੇ ਵਿੱਚ ਵੀ ਇੱਕ ਦੋ ਸ਼ਰੀਕ ਹੁੰਦੇ ਸਨ। ਸ਼ਰੀਕ ਹੁੰਦੇ। ਅਗਰ ਕੋਈ ਮੁਸਲਮਾਨਾਂ ਦਾ ਮਰ ਜਾਂਦਾ ਸੀ, ਜੋ ਕਿ ਉਹ ਬਰਾਦਰੀ ਹੈ, ਉਹ ਵੀ ਜਾ ਕੇ ਉੱਥੇ ਕਬਰਸਤਾਨ ਦੇ ਵਿੱਚ ਇਹ ਜਨਾਜ਼ਾ ਪੜ੍ਹਦੇ ਹਨ, ਉਹ ਬੈਠੇ ਰਹਿੰਦੇ ਸਨ। ਅੱਛਾ। ਜਿਸ ਵਕਤ ਤੱਕ ਦਫਨ ਨਾ ਕਰਨ, ਉਸ ਸਿੱਖ ਹੁੰਦੇ ਨਹੀਂ ਸੀ, ਸਾਰੀ ਬਰਾਦਰੀ ਜਾਂਦੀ ਸੀ। ਅੱਛਾ। ਅਗਰ ਹਿੰਦੂਆਂ ਦਾ, ਸਿੱਖਾਂ ਦਾ ਵੀ ਕੋਈ ਫੌਤ ਹੋ ਜਾਂਦਾ ਸੀ, ਸਾਡੇ ਚਾਚੇ ਬਾਬੇ ਹਨ ਜਿਹੜੇ, ਹਾਂ ਹਾਂ। ਉੱਥੇ ਸਾਡੇ ਮੁਸਲਮਾਨ ਵੀ ਇਸ ਤਰ੍ਹਾਂ ਹੀ ਜਾਂਦੇ ਹਨ ਜੀ, ਸਾਰੇ ਦੱਸਦੇ ਨੇ ਜਿਵੇਂ ਦੱਸਦੇ ਨੇ, ਆਹੋ। ਇਹ ਵੀ ਜਾ ਕੇ ਉਹ ਕਬਰਸਤਾਨ ਦੇ ਵਿੱਚ ਨਾ ਜਿੱਥੇ ਮੜੀ ਹੈ, ਉੱਥੇ ਬੈਠੇ ਰਹਿੰਦੇ ਸਨ। ਅੱਛਾ। ਇੰਨਾ ਮੁਹੱਬਤ ਪਿਆਰ ਸੀ ਜੀ ਆਪਸ ਵਿੱਚ। ਅੱਛਾ। ਵਿਆਹਾਂ ਸ਼ਾਦੀਆਂ 'ਚ ਵੀ ਜਾਂਦੇ ਸਨ ਇੱਕ ਦੂਜੇ ਦੇ। ਗੁਰਦੁਆਰਾ ਹੈ ਸੀ ਤੁਹਾਡੇ ਹਾਂ, ਪਿੰਡ? ਗੁਰਦੁਆਰਾ ਹੈ ਸੀ, ਲੇਕਿਨ ਅਜੇ ਬਣਾ ਰਹੇ ਸਨ ਵੱਡਾ ਗੁਰਦੁਆਰਾ, ਅੱਛਾ। ਅਜੇ ਛੱਤ ਨਹੀਂ ਸੀ ਪਾਇਆ, ਪਾਰਟੀਸ਼ਨ ਹੋ ਗਈ। ਪਾਰਟੀਸ਼ਨ। ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਮ ਜੀ ਮੁਹੰਮਦ ਰਫੀਕ ਰੰਧਾਵਾ। ਰੰਧਾਵਾ। ਮੁਹੰਮਦ ਰਫੀਕ ਰੰਧਾਵਾ। ਠੀਕ। ਇਹ ਵੀ ਵਕੀਲ ਨੇ ਜੀ, ਐਡਵੋਕੇਟ ਨੇ, ਬਾਰ ਦੇ ਸਾਡੇ ਸਦਰ ਵੀ ਨੇ, ਜ਼ਿਲ੍ਹੇ ਦੇ ਰਹੇ ਨੇ, ਅੱਛਾ, ਜ਼ਬਰਦਸਤ। ਯੂਨੀਅਨ ਕੌਂਸਲ ਦੇ ਚੇਅਰਮੈਨ ਵੀ ਰਹੇ ਨੇ, 2 ਦਫਾ ਆਏ ਨੇ। ਕੀ ਬਾਤ। ਔਰ ਉਸ ਤੋਂ ਬਾਅਦ ਮੈਂ ਵੀ ਐਡਵੋਕੇਟ ਹਾਂ, ਮੈਂ ਵੀ ਤੁਸੀਂ ਵੀ ਵਕਾਲਤ advocate? ਕੀਤਾ, ਮੈਂ ਵੀ ਵਕਾਲਤ ਅੱਛਾ। ਕੀਤੀ ਹੈ ਜੀ। ਕਿਹੜੇ ਸੰਨ 'ਚ ਤੁਸੀਂ ਵਕਾਲਤ ਕੀਤੀ? ਅਸੀਂ ਹੁਣ ਸੰਨ ਦੇ ਮੈਂ ਨਹੀਂ ਦੱਸ ਸਕਦਾ ਜੀ, ਬਹਰਾਲ ਇੱਥੇ ਜੇ ਅੱਛਾ। ਜਿਹੜਾ ਜ਼ਮਾਨਾ ਸੀ ਜੋ ਕਰਾਚੀ ਚ ਗਏ ਅਸੀਂ ਕਰਨਾ 1982 1982 ਚ ਕੀਤਾ ਮੇਰੇ ਅੱਛਾ ਖਿਆਲ। ਅੱਛਾ। ਜ਼ਬਰਦਸਤ ਹੋ ਗਿਆ। 47 ਤੋਂ ਪਹਿਲੇ, ਵੰਡ ਤੋਂ ਪਹਿਲੇ ਕਦੀ ਪਿੰਡ ਦੇ ਵਿੱਚ ਇਦਾਂ ਤੇ ਨਹੀਂ ਹੋਇਆ ਕਿ ਸਿੱਖਾਂ ਦੇ ਮੁਸਲਮਾਨਾਂ ਨੂੰ ਕੁਝ ਕਿਹਾ ਹੋਵੇ? ਨਹੀਂ ਜੀ, ਜਿੱਦਾਂ ਛੋਟੀ ਮੋਟੀ ਗੱਲ ਤੇ ਬਣ ਜਾਂਦੀ ਬਣ ਹੈ ਜਾਂਦੀ ਜੀ, ਬੜੀ ਕੋਈ ਨਹੀਂ ਸੀ। ਬੜੇ ਇਤਫਾਕ ਚ ਰਹਿੰਦੇ ਹਨ ਜੀ, ਅੱਛਾ। ਬਹੁਤ ਸਹੀ ਰਹਿੰਦੇ ਸਨ। ਹੂੰ ਔਰ ਅਸੀਂ ਛੋਟੇ ਛੋਟੇ ਹਾਂ, ਜਦੋਂ ਪਾਰਟੀਸ਼ਨ ਹੋਈ ਐ, ਐਸੇ ਰਸਤੇ 'ਚ ਗਏ ਨੇ, ਉਹ ਹੂੰ। ਇੱਥੇ ਬੜਾ ਖੌਫ ਹੁੰਦਾ ਸੀ ਕਿ ਜਾਂਦੇ ਆਉਂਦਿਆਂ ਬੜੇ ਕੇਸ ਜਿਹੜੇ ਉਹ ਚੱਲ ਪਏ ਨਾ, ਹਾਂ ਹਾਂ। ਫਸਾਦ ਹੈ, ਅੱਛਾ। ਸਿੱਖ ਮੁਸਲਮਾਨ ਦਾ ਜਿਹੜਾ ਚੱਲਿਆ, ਹਾਂ, ਹਾਂ। ਉਹਦੇ 'ਚ ਨੁਕਸਾਨ ਹੋਇਆ, ਉਹਦੇ 'ਚ ਨੁਕਸਾਨ। ਨੁਕਸਾਨ ਹੋਇਆ, ਨੁਕਸਾਨ ਹੋਇਆ। ਲੇਕਿਨ ਕਦੀ 47 ਤੋਂ ਪਹਿਲੇ ਦੇ ਇਹ ਫਸਾਦਾਤ ਨਹੀਂ ਲੇਕਿਨ ਹੋਏ? ਅਸੀਂ ਇਹ ਸੁਣ ਲਓ, ਸਾਡਾ ਪਿੰਡ ਜਿਸ ਵਕਤ ਗਿਆ ਜੀ, ਹੂੰ। ਸਾਰਾ ਪਿੰਡ ਸਾਡਾ ਜਿਹੜਾ ਸਾਨੂੰ ਥੋੜੀ ਸੁਰਤ ਲਾਲਾ ਹਾਂਜੀ। ਚੌਕ ਖਲੋਤੇ ਆ, ਉਹਨਾਂ ਨੂੰ ਗੱਡੇ ਦਿੱਤੇ ਨੇ, ਅੱਛਾ। ਉਹਨਾਂ ਨੂੰ ਢੱਗੇ ਦਿੱਤੇ ਨੇ, ਜਿਹੜਾ ਮਾੜਾ ਸੀ ਗੱਡਿਆਂ ਤੇ ਨਿਕਲੇ ਨੇ, ਇਸ ਟਾਈਮ ਬਸ ਨਿਕਲਣ ਵਾਲੇ ਸਨ। ਅੱਛਾ। ਸਾਰਾ ਪਿੰਡ ਉਹਨਾਂ ਦੇ ਇਸਤਕਬਾਲ ਖਲੋਤਾ ਹੈ, ਬੀਬੀਆਂ ਆਣ ਕੇ ਘਰਾਂ 'ਚ ਮਿਲ ਕੇ ਗਈਆਂ, ਹੂੰ। ਸਾਨੂੰ ਥੋੜੀ ਸੁਰਤ ਹੈ। ਫਿਰ ਜਦੋਂ ਗਏ ਨੇ, ਉਹ ਜਨਾਬ ਰੋਂਦੇ ਪਿੱਟਦੇ, ਜੱਫੀਆਂ ਪਾ ਕੇ ਰੋਂਦੇ ਗਏ ਨੇ, ਐਸੇ ਰਸਤੇ ਨਹੀਂ ਗਏ ਨੇ, ਐਸ ਸੜਕ ਨਿਕਲ ਕੇ ਅੱਛਾ। ਉਹ ਦੇਵੀਦਾਸਪੁਰੇ ਜਾ ਕੇ ਰਾਤ ਰਹੇ ਨੇ। ਅੱਛਾ, ਦੇਵੀ ਉੱਥੋਂ ਹਾਂ, ਸਾਡਾ ਮੁੰਡਾ ਵੀ ਇੱਕ ਨਾਲ ਆਉਂਦੇ ਭੱਜ ਗਿਆ, ਉਹਦੀ ਯਾਰੀ ਸੀ ਇੱਕ ਸਿੱਖ ਮੁੰਡੇ ਨਾਲ ਬੜੀ। ਅੱਛਾ। ਇਹ ਵੀ ਨਹੀਂ ਆਂਦਾ, ਚੌਥੇ ਦਿਨ ਅਸੀਂ ਕ੍ਰਾਸ ਕਰ ਗਏ, ਬਾਰਡਰ ਕ੍ਰਾਸ ਕਰਕੇ ਬਰਕ ਨਿਕਲ ਗਏ। ਅੱਛਾ, ਉਹ ਵੀ ਨਾਲ ਚਲਾ ਉਹ ਗਿਆ? ਚਲਾ ਗਿਆ। ਉਹ ਫਿਰ ਉਹਨੂੰ 2 ਸਾਲ ਤੋਂ, 1 ਸਾਲ ਤੋਂ ਬਾਅਦ ਹਾਂ ਵਾਪਸ ਲਿਆ। ਉਹ ਸਾਡਾ ਚਾਚਾ ਜਿਹੜਾ ਹੈ ਨਾ ਬਰਾਦਰੀ 'ਚ ਲੱਗਦਾ, ਬੰਤਾ ਸਿੰਘ, ਹਾਂ ਮਰੱਬਾ ਉਹਦਾ ਨਾਲ ਦਾ, ਅੱਛਾ। ਬੰਤਾ ਸਿੰਘ ਦਾ ਮਰੱਬਾ, ਉਹਨੇ ਫਿਰ ਉੱਥੋਂ ਪਰ ਕ੍ਰਾਸ ਕਰਾਇਆ ਉਹਨੂੰ, ਸਿਆਲਕੋਟ ਦੇ ਇਲਾਕੇ 'ਚ ਪਾਣੀ 'ਚੋਂ ਦੀ ਕ੍ਰਾਸ ਕਰਕੇ ਇਹਨਾਂ ਨੂੰ ਆਖਿਆ ਉਹ ਪੁਰਾਣਾ ਵੱਲ ਹੈ, ਬਾਰਡਰੋਂ ਪਾਰ ਹੈ, ਉਹ ਤੈਨੂੰ ਪਹੁੰਚਾ ਦੇਣਗੇ। ਕਮਾਲ ਦੀ ਯਾਰੀ ਸੀ, ਬੜੀ ਯਾਰੀ ਚਲਾ ਗਿਆ ਬਾਤ ਜੀ, ਹੈ। ਚਲਾ ਗਿਆ ਜੀ। ਹਾਂ। ਉਹਦਾ ਦੋਸਤ ਜਿਹੜਾ ਸੀ, ਉਹ ਨੰਗਰ ਬਖਸ਼ ਸਿੰਘ ਸੀ ਜੀ,
ਗੁਰਬਖਸ਼ ਸਿੰਘ ਵਾਲੇ ਸਨ, ਉਹ ਵਾਲੇ ਜੱਟ ਸੀ, ਇੱਕ ਵਾਲਿਆਂ ਦਾ ਘਰ ਸੀ। ਇੱਕ ਵਾਲਿਆਂ ਦਾ ਘਰ ਸੀ। ਨਾਂ ਕੀ ਸੀ ਉਹਦਾ? ਗੁਰਬਖਸ਼ ਸਿੰਘ ਜੀ। ਗੁਰਬਖਸ਼ ਸਿੰਘ। ਔਰ ਉਹਦੇ ਦੋਸਤ ਦਾ ਕੀ ਨਾਂ ਸੀਗਾ? ਮੁਹੰਮਦ ਅਸ਼ਰਫ। ਮੁਹੰਮਦ ਅਸ਼ਰਫ ਫੌਤ ਹੋ ਗਿਆ, ਇਹ ਵੀ ਮੁਹੰਮਦ ਅਸ਼ਰਫ ਫੌਤ ਹੋ ਗਿਆ, ਉਹ ਵੀ ਫੌਤ ਹੋ ਗਿਆ। ਉਹ ਵੀ ਫੌਤ ਹੋ ਗਿਆ। ਮਤਲਬ ਯਾਰੀ ਕਰਕੇ ਜੋ ਭੱਜ ਗਿਆ, ਉਹ ਉਹਦੇ ਨਾਲ ਚਲਾ ਗਿਆ। 1.5-2 ਸਾਲ ਬਾਅਦ ਜੀ ਉਹਨੇ ਸਾਨੂੰ ਵਾਪਸ ਉੱਥੋਂ ਕ੍ਰਾਸ ਕਰਾ ਕੇ ਦਿੱਤਾ। ਕੀ ਬਾਤ ਹੈ। ਇੱਥੇ ਜਾ ਕੇ ਰਲ ਗਿਆ। ਤੁਹਾਡੇ ਪਿੰਡ ਦੇ ਵਿੱਚ ਹੋਰ ਕਿਹੜੀਆਂ ਸਿੱਖ ਬਰਾਦਰੀਆਂ ਰਹਿੰਦੀਆਂ ਸਨ? ਨਹੀਂ, ਕੋਈ ਨਹੀਂ, ਸਿਵਾਏ ਰੰਧਾਵਿਆਂ ਤੋਂ ਹੋਰ ਕੋਈ ਨਹੀਂ ਸੀ। ਰੰਧਾਵਿਆਂ ਦੇ ਵਿੱਚ ਨਾਂ ਕਿਹੜੇ? ਰੰਧਾਵੇ ਹਾਂ 2 ਘਰ ਸੱਚ, ਇੱਕ ਵਾਲਿਆਂ ਦਾ ਸੀ, ਅੱਛਾ, ਇੱਕ ਗਿੱਲਾਂ ਦਾ ਸੀ। ਅੱਛਾ। ਇੱਕ ਗੁਰਦੁਆਰੇ ਦੇ ਸਾਹਮਣੇ ਘਰ ਸੀ, ਉਹ ਕੀ ਸੀ, ਸੰਧੂ ਕਹਿੰਦੇ ਹਨ, ਸੰਧੂਆਂ ਦਾ ਇੱਕ ਘਰ ਸੀ। ਅੱਛਾ। ਬਾਕੀ ਕੁੱਲੋਂ ਹੁਣ ਸਾਰੇ ਰੰਧਾਵੇ। ਨਾਮ ਕੀ ਸੀ? ਨਾਮ ਰੰਧਾਵਿਆਂ ਚੋਂ ਨਾਮ ਦੱਸ ਦਿਓ। ਰੰਧਾਵਿਆਂ ਚੋਂ ਜੀ ਆ ਲਾ ਲਓ ਤੁਸੀਂ, ਵਿਰਸਾ ਸਿੰਘ ਲਾ ਲਓ, ਅੱਛਾ, ਬੰਤਾ ਸਿੰਘ ਲਾ ਲਓ, ਅੱਛਾ, ਦੇ ਤੇਜਾ ਸਿੰਘ ਲਾ ਲਓ। ਅੱਛਾ। ਉਹ ਤੇਜਾ ਸਿੰਘ ਵੀ ਨੰਬਰਦਾਰ ਸੀ। ਅੱਛਾ। ਸਫੈਦਪੋਸ਼ ਵੀ ਸਫੈਦ ਸੀ। ਪੋਸ਼ ਸੀ। ਹਾਂ। ਅੱਛਾ, ਸਾਡਾ ਵਡੇਰਾ ਜਿਹਾ ਸੀ, ਉਹ ਨੰਬਰਦਾਰ ਵੀ ਸੀ ਤੇ ਜ਼ੈਲਦਾਰ ਵੀ ਸੀ। ਅੱਛਾ। 18 ਚੱਕਾਂ ਦੀ ਜ਼ੈਲਦਾਰੀ ਵੀ ਹੁੰਦੀ ਸੀ। ਅੱਛਾ, ਜ਼ਬਰਦਸਤ, ਠੀਕ ਹੋ ਗਿਆ। ਉਹ ਪੁਸ਼ਤਰ ਪੁਸ਼ਤ ਪਾਰਟੀਸ਼ਨ ਤੱਕ ਜਦੋਂ ਅੰਗਰੇਜ਼ ਨੇ ਤੋੜੀ ਉਹਨੂੰ, ਉਸ ਵਕਤ ਤੱਕ ਸਾਡੇ ਘਰ 'ਚ ਹੀ ਰਹੀ ਉਹ। ਅੱਛਾ। ਜ਼ੈਲਦਾਰੀ ਨਹੀਂ ਬਾਹਰ ਗਈ। ਜ਼ੈਲਦਾਰੀ ਬਾਹਰ ਨਹੀਂ। ਹਯਾਤ ਮੁਹੰਮਦ ਤੋਂ ਬਾਅਦ ਫਿਰ ਫੈਜ਼ ਮੁਹੰਮਦ ਹੋ ਗਿਆ, ਫੈਜ਼ ਮੁਹੰਮਦ ਦੀ ਫਿਰ ਜ਼ੈਲਦਾਰੀ ਸਨ 47 ਅੰਗਰੇਜ਼ ਨੇ ਹੁੰਦਿਆਂ ਤੋੜ ਦਿੱਤੀ। ਤੁਸੀਂ ਉਸ ਵੇਲੇ ਪੜ੍ਹਦੇ ਸੀਗੇ? ਅਸੀਂ ਨਹੀਂ ਜੀ, ਅਸੀਂ ਬੱਚੇ ਸਾਂ, ਬਿਲਕੁਲ ਸਕੂਲੇ 'ਚ ਨਹੀਂ ਗਏ। ਸਕੂਲੇ ਅਸੀਂ ਗਏ ਜਦੋਂ ਮਹਾਜਰ ਲੋਕ ਆਏ ਨਾ, ਉਹਨਾਂ ਦੇ ਬੱਚਿਆਂ ਨਾਲ ਗਏ ਅਸੀਂ। ਠੀਕ ਹੋ ਗਿਆ। ਉਹਨਾਂ ਦੇ ਬੱਚਿਆਂ ਨੇ ਅਸੀਂ ਦਾਖਲ, ਸਾਡੇ ਕਲਾਸ ਫੈਲ ਨੇ, ਮੁੰਡੇ ਕੋਈ ਫੌਤ ਹੋ ਗਏ ਨੇ, ਕੋਈ ਰਹਿ ਗਏ ਨੇ। ਅਸੀਂ ਵੀ 80 ਸਾਲਾਂ ਦੇ, ਸਾਡੇ ਨਾਲ ਵੀ ਜ਼ਿਆਦਾ 86 ਸਾਲ। ਆਹੋ, 86 ਸਾਲ ਸਾਡੇ 4 ਸਾਲ ਵੱਡਾ ਵੱਡੇ ਨੇ, ਵੱਡਾ ਹੈ ਸਾਡੇ ਨਾਲ। ਅੱਛਾ, ਇਸ ਤਰ੍ਹਾਂ ਦਾ ਕੰਮ ਚੱਲਦਾ ਰਿਹਾ ਜੀ। ਚੱਲਦਾ ਤੇ ਰਿਹਾ। ਉਹ ਇਸ ਤਰ੍ਹਾਂ ਹੁਣ ਤੁਹਾਨੂੰ ਵੰਡ ਪਾਤੀ ਹੈ ਵੀ 3 ਨੰਬਰਦਾਰੀਆਂ, ਇੱਕ ਆ ਗਈ ਇਹ ਅਮੀਰ ਬਖਸ਼ ਦੀ, ਆਪਣਾ ਹਯਾਤ ਮੁਹੰਮਦ ਦੀ, ਅੱਛਾ, ਇੱਕ ਆ ਗਈ ਤੇਜਾ ਸਿੰਘ ਦੀ, ਹੂੰ, ਇੱਕ ਆ ਗਈ ਜਨਾਬ ਪ੍ਰਤਾਪ ਸਿੰਘ ਦੀ ਜੀ। ਹੂੰ, ਪ੍ਰਤਾਪ ਸਿੰਘ ਦੀ ਸਾਡੇ ਸਾਹਮਣੇ ਘਰ ਸੀ, ਨੰਬਰਦਾਰਾਂ ਦਾ ਘਰ ਸੀ ਅੱਛਾ। ਸਿੱਖਾਂ ਦਾ। ਇਹ ਮੇਰਾ ਬਸ ਸੀ ਉਹਨਾਂ ਦਾ ਸਾਹਮਣੇ। ਹੂੰ, ਇੰਨੀ ਸਾਨੂੰ ਸੁਰਤ ਹੈ। ਇੰਨੀ ਸੂਰਤ ਸੀ। ਤਾਂ ਬੱਚੇ ਉਹਨਾਂ ਦੇ ਸਾਡੇ ਨਾਲ ਖੇਡਦੇ ਖੁੱਡਦੇ ਸੀ। ਜਾਂ ਇਹਨਾਂ ਸਾਨੂੰ ਪਤਾ ਹੈ ਵੀ ਜਦੋਂ ਗਏ ਨੇ, ਉਹਨਾਂ ਦੀ ਮਾਵਾਂ ਸਾਨੂੰ ਮਿਲਾਉਣ ਵਾਸਤੇ ਲੈ ਕੇ ਆਈਆਂ ਘਰਾਂ 'ਚ, ਲੈ ਗਈਆਂ। ਹਾਂ, ਹਾਂ। ਫਿਰ ਉਹ ਵੇਖਿਆ ਵੀ ਬੜੇ ਰੋਣ ਪਿੱਟਣ, ਬੜੇ ਬੱਚੇ ਆਪੋ 'ਚ ਜੀ ਵੀ ਰੋਣ, ਜਦੋਂ ਨਿਕਲੇ ਵੀ ਨੇ ਪਿੰਡ ਦੇ ਉਦੋਂ ਉਹ ਵੀ ਰੋਣ, ਸਾਡੇ ਬਜ਼ੁਰਗ ਵੀ ਨਾਲ ਹੀ ਰੋਣ। ਆਏ ਹੈ। ਇਹਨਾਂ ਭਾਈਚਾਰਾ ਸੀ ਇਹਨਾਂ ਭਾਈ, ਪਿੱਛੋਂ ਵੀ ਇਕੱਠੇ, ਇੱਥੋਂ ਵੀ ਇਕੱਠੇ, ਇਸ ਤਰ੍ਹਾਂ ਸੀ। ਉਹਨਾਂ ਦੇ ਜਾਣ ਦੇ ਮਗਰੋਂ ਕਦੀ ਵੱਡਿਆਂ ਨੇ ਉਹਨਾਂ ਨੂੰ ਮਤਲਬ ਯਾਦ ਕੀਤਾ? ਹਾਂ, ਜਾਂ ਯਾਦ ਦਿਲ ਕੀਤਾ ਕਰਦੇ ਕਿ ਰਹੇ ਮਿਲ ਨੇ ਲਈਏ? ਬਹੁਤ ਤਾਕਤ ਹੈ। ਅਜੇ ਤੱਕ ਤੁਹਾਨੂੰ ਦੱਸਣ ਡਿਆ ਵੀ ਅਜੇ ਤੱਕ ਵੀ ਸਾਡੇ ਮੂੰਹ 'ਚ ਚਾਚਾ ਤੇਜਾ ਸਿੰਘ ਹੀ ਨਿਕਲਦਾ, ਆਹ। ਚਾਚਾ ਵਿਰਸਾ ਸਿੰਘ ਹੀ ਨਿਕਲਦਾ। ਅਜੇ ਤੱਕ ਇਸਤਰਾਮ ਅਸੀਂ ਉਸ ਨੇ ਕਰਨੇ ਹੁੰਦੇ। ਕੀ ਬਾਤ ਹੈ। ਕਦੀ ਉਹ ਆਏ, ਕਦੀ ਪੈਗੰਬਰ? ਹਾਂ, ਆਇਆ ਜੀ, ਇੱਕ ਸਾਹਿਬ ਆਏ ਨੇ 2 ਸਾਲ। ਅੱਛਾ, ਹਾਂ ਜੀ। ਅੱਛਾ। ਉਹ ਜਿਸ ਗੁਰਬਖਸ਼ ਸਿੰਘ ਆਏ। ਬੰਦਾ ਸਿੰਘ ਤੇ ਗੁਰਬਖਸ਼ ਸਿੰਘ ਆਏ ਨੇ। ਗੁਰਬਖਸ਼ ਸਿੰਘ ਉਹੀ ਜਿਹੜਾ ਉਹਦਾ ਯਾਰ ਸੀਗਾ? ਨਹੀਂ, ਉਹ ਸੀ ਜੀ ਵਾਲਾ। ਵਾਲਾ ਹਾਂ, ਵਾਲਾ ਉਹਦਾ ਵੀ ਉਹੀ ਨਾਂ ਸੀ, ਇਹੋ ਜਿਹਾ ਨਾਂ ਹੀ ਦੱਸਿਆ ਰਾ। ਅੱਛਾ। ਇਹ ਨਾਂ ਸੀ ਉਹ ਵਾਲੇ ਦਾ ਜਿਹਦੇ ਨਾਲ ਭੱਜ ਕੇ ਗਿਆ ਹੈ। ਹੂੰ, ਕੋਈ ਹੈ ਸੀ ਨਾ, ਹੁਣ ਨਿਕਲਿਆ ਲਾਲਾ ਦੇਣ। ਹਾਂ, ਸਕੂਲੇ ਜਾਂਦਾ ਸੀ। ਉਸ ਤੋਂ ਬਾਅਦ ਜੀ ਫਿਰ ਉਹ ਬੰਤਾ ਸਿੰਘ, ਹੂੰ, ਜਿਹਨੇ ਸਾਡਾ ਬੱਚਾ ਵਾਪਸ ਕੀਤਾ, ਹਾਂ, ਹਾਂ। ਇਹ ਉੱਥੇ ਘਰ 'ਚ ਹੀ ਰਿਹਾ, ਉਹਨਾਂ ਦੇ ਘਰ 'ਚ ਹੀ ਰਿਹਾ। ਅੱਛਾ। ਉਹ ਬੰਦਾ ਸਾਰੇ ਕੋ ਪਿੰਡ 'ਚ ਬਣਿਆ। ਸਾਡਾ ਬੰਦਾ ਜਿਹੜਾ ਭੱਜ ਗਿਆ ਸੀ ਨਾਲ ਜੀ, ਆਹੋ, ਉੱਥੇ ਜਾ ਕੇ ਆਪਣੇ ਯਾਰ ਨੂੰ ਜਾ ਮਿਲਿਆ, ਸਾਰਾ ਪਿੰਡ ਇਕੱਠਾ ਗਿਆ ਨਾ, ਆਹੋ। ਕ੍ਰਾਸ ਕਰਕੇ ਚੌਥੇ ਦਿਨ। ਉਹ ਫਿਰ ਜੀ ਇੱਕ ਦਫਾ ਬਾਅਦ 'ਚ ਉਹਦੇ ਇੱਕ ਨਾਲ ਉਹਦਾ ਭਤੀਜਾ ਲੱਗਦਾ ਸੀ ਬਰਾਦਰੀ 'ਚੋਂ, ਉਹ ਇੱਥੇ ਪਾਕਿਸਤਾਨ 'ਚ ਸਾਨੂੰ ਮਿਲਣ ਆਏ ਨੇ। ਅੱਛਾ, ਅੱਛਾ। ਲਾਹੌਰ ਆਏ ਸਨ। ਉੱਥੇ ਤੁਹਾਡਾ ਜਿਹੜਾ ਉਹ ਹੈਗਾ ਵੱਡਾ ਮੇਲਾ ਮੰਨਦੇ ਨੇ, ਜਿਹੜਾ ਉੱਥੇ ਸ਼ਾਹੀ ਮਸਜਿਦ ਦੇ ਨਾਲ ਹੀ ਬਣਿਆ, ਅੱਛਾ, ਡੇਰਾ ਉੱਥੇ ਸਾਹਿਬ। ਡੇਰਾ ਸਾਹਿਬ ਜਦੋਂ ਹੋਇਆ, ਉੱਥੇ ਜਾ ਕੇ ਜ਼ਮਾਨਤ ਤੇ ਲਿਆਉਣਾ ਪੈਂਦਾ। ਸਾਡਾ ਇੱਕ ਬਜ਼ੁਰਗ ਗਿਆ, ਉਹਦਾ ਨਾਮ ਮੁਹੰਮਦੀਨ ਸੀ, ਉਹ ਜਾ ਕੇ ਬੰਤਾ ਸਿੰਘ ਨੂੰ ਆਪਣੀ ਜ਼ਮਾਨਤ ਦੇ ਕੇ 24 ਘੰਟੇ ਵਾਸਤੇ ਲੈ ਗਿਆ, ਲੈ ਕੇ ਆਇਆ ਥਾਣੇ 'ਚ ਇਤਲਾਹ ਦਿੱਤੀ, ਫਿਰ ਉਹਨੂੰ ਲੈ ਕੇ ਫਿਰ ਉਹਨੂੰ ਭੇਜਿਆ। ਫਿਰ ਉਸ ਤਰ੍ਹਾਂ। ਸਹੀ ਸਲਾਮਤ ਉੱਥੇ ਭੇਜ ਕੇ ਗਏ। ਮੈਂ ਕਿਹਾ ਵਾਪਸ ਆਏ ਨਾ, ਵੈਸੀ ਗੱਲ ਹੋ ਜਾਏ, ਵਾਪਸ ਉਸਨੇ ਬਚਾ ਕੇ ਆਏ ਜੀ। ਬਸ ਉਹ ਹੀ ਆਏ ਜੀ ਇੱਕ ਦਫਾ ਉਦੋਂ ਹੀ। ਉਸ ਤੋਂ ਬਾਅਦ ਫਿਰ ਕੋਈ ਨਹੀਂ ਆਇਆ। ਫਿਰ ਵੱਡੇ ਉਹ ਵੀ ਫੌਤ ਹੋ ਗਏ, ਇਹ ਵੀ ਫੌਤ ਹੋ ਗਏ ਸੀ। ਸਾਰਾ ਬਚਪਨ ਦਾ ਜ਼ਮਾਨਾ ਹੀ ਹੁਣ ਸਿਆਣੇ ਹੋਏ ਆ, ਉਹ ਫਿਰ ਸਾਰਾ ਖੱਪ ਗਿਆ, ਹੁਣ ਮਸਲਾ ਹੁਣ ਖਤਮ ਹੋ ਗਿਆ। ਅੱਛਾ, ਜਿੱਦਾਂ ਤੁਸੀਂ ਦੱਸਦੇ ਹੋ ਕਿ ਬਹੁਤ ਵਧੀਆ ਟਾਈਮ ਸੀ, ਆਪਸ 'ਚ ਏਕਤਾ ਵੀ ਸੀਗੀ। ਹਾਂ ਜੀ, ਬੜੀ ਖੁਸ਼ੀ ਗਮੀ ਜੀ ਜਿੱਥੇ ਸ਼ਾਮਲ ਹੋਣਾ ਜੀ ਇੱਕ ਦੂਜੇ। ਹਾਂਜੀ, ਖੁਸ਼ੀ ਗਮੀ ਵੀ ਸਾਂਝੀ ਸੀਗੀ। ਹਾਂਜੀ। ਤੇ ਹੁਣ ਜਿੱਦਾਂ ਮਤਲਬ ਕਿ ਆਪਸ 'ਚ ਤਾਂ 47 ਤੋਂ ਪਹਿਲੇ ਇਦਾਂ ਦਾ ਕੋਈ ਗੱਲਬਾਤ ਨਹੀਂ ਸੀ। ਕੋਈ ਗੱਲ ਨਹੀਂ। ਲੇਕਿਨ ਜੇ ਆਪਾਂ ਅੱਜ ਦੇ ਦੌਰ ਤੇ ਨਜ਼ਰ ਮਾਰੀਏ ਤਾਂ ਆਪਾਂ ਬਹੁਤ ਦੂਰ ਆ। ਆਪਾਂ ਹੈਗੇ ਦੇ ਮਤਲਬ ਜੇ ਰਕਬੇ ਦੇ ਹਿਸਾਬ ਨਾਲ ਵੇਖ ਲਈਏ ਤਾਂ ਸਾਡੇ ਲਾਗੇ ਆ, ਲੇਕਿਨ ਜਿੱਦਾਂ ਉਹ ਲੋਕ ਵਿਚਾਰੇ ਨਹੀਂ ਆ ਸਕਦੇ, ਅਸੀਂ ਨਹੀਂ ਜਾ ਸਕਦੇ। ਹਾਂਜੀ, ਜੋ ਬੜਾ ਮਸਲਾ ਜੀ ਮਿਲਣ ਦਾ। ਤੇ ਇਹ ਮਤਲਬ ਇਹ ਦੁਸ਼ਮਣੀਆਂ, ਇਹ ਦੂਰੀਆਂ ਸਾਡੇ 'ਚ ਪੈਦਾ ਕੀਤੀਆਂ ਜਾਂ 47 ਤੋਂ ਪਹਿਲੇ ਵੀ ਇਹ ਚੀਜ਼ਾਂ ਹੈ ਸੀਗੀਆਂ? ਕਿਉਂ ਜੀ, ਦਿਓ ਜਵਾਬ। ਪੈਦਾ ਕੀਤੀ ਕੋਈ ਐਸੀ ਪੈਦਾ ਕੀਤੀਆਂ ਗਲਤਫਹਿਮੀਆਂ ਹੋਈਆਂ। ਤੁਸੀਂ ਉਜਾੜਾ ਵੀ ਵੇਖਿਆ, ਉਸ ਤੋਂ ਪਹਿਲੇ ਦਾ ਸਮਾਂ ਵੀ ਵੇਖਿਆ। ਤੁਹਾਡੇ ਵਰਗੇ ਬਜ਼ੁਰਗ ਕੀ ਸੋਚਦੇ ਆ ਕਿ ਯਾਰ ਇਹ ਦੋਵਾਂ ਮੁਲਕਾਂ ਨੂੰ ਜਾਂ ਦੋਵਾਂ ਕਮਿਊਨਿਟੀਜ਼ ਨੂੰ ਜਾਂ ਤਿੰਨੇ ਕਮਿਊਨਿਟੀਜ਼ ਨੂੰ ਆਪਸ 'ਚ ਆਣ ਜਾਣ ਲੱਗੀ ਰਹਿਣੀ ਚਾਹੀਦੀ ਜਾਂ ਠੀਕ ਆ ਬਸ ਜਿੱਦਾਂ ਜਿਹੜਾ ਜਿੱਥੇ ਰਹਿ ਰਿਹਾ? ਜੀ, ਜਿਸ ਤੱਕ ਮੁਸਲਮ ਦਾ ਕਮਿਊਨਿਟੀ ਜਿਹੜੀ ਹੈ ਨਾ ਜੀ, ਦੋਨੋਂ ਤਰਫ ਦੀ ਚਾਹੁੰਦੀ ਹੈ ਆਣਾ ਜਾਣਾ ਆਣਾ ਜਾਣਾ ਰਹੇ। ਲੇਕਿਨ
ਜਿਹੜੇ ਪੋਲੀਟੀਸ਼ੀਅਨ ਨੇ ਦੋਨੋਂ ਮੁਲਕਾਂ ਦੇ ਦੋਨੇ। ਮੋਦੀ ਨਹੀਂ ਆ ਰਿਹਾ ਜੀ ਇਸ ਵੇਲੇ ਕਿਆ ਦੋਵੇਂ ਪਾਸਿਆਂ ਦੇ ਸਿਆਸਤਦਾਨ ਆਪਣੇ ਮੁਲਕਾਂ ਦੇ ਨਾਲ, ਆਪਣੇ ਧਰਤੀ ਦੇ ਨਾਲ ਸੰਸੇਰ ਨੇ? ਤੁਸੀਂ ਕੀ ਵੇਖਦੇ ਹੋ? ਨਹੀਂ ਸੰਸੇਰ ਨੇ। ਜੇ ਸੰਸੇਰ ਹੁੰਦੇ ਤਾਂ ਆਪਾਂ ਬਹੁਤ ਅੱਗੇ ਨਿਕਲ ਜਾਣਾ। ਹੁੰਦੇ ਤੇ ਲਾਈਨ ਮਾਰਦੇ ਸਹੀ ਨਾ ਸਹੀ। ਹੁਣ ਵੀ ਅਗਰ ਵੱਜ ਗਈ ਹੈ ਤੇ ਇੱਕ ਦੂਸਰੇ ਨਾਲ ਤਜਾਰਤ ਕਰਨ, ਲੈਣ ਦੇਣ, ਆਉਣ ਜਾਣ, ਬਾਕੀ ਦੁਨੀਆ ਕਿੱਥੇ ਚਲੀ ਗਈ ਸਰਕਾਰ ਦੀ? ਸਹੀ ਗੱਲ। ਅਸੀਂ ਡੇ ਬਡੇ ਪਿੱਛੇ ਜਾਣ ਲੱਗੇ। ਨਹੀਂ ਕੋਈ ਬਾਰਡਰ ਬੰਦ ਨਹੀਂ, ਕਿਤੇ ਜਾਣ ਨਹੀਂ ਇੱਥੇ ਵੇਖ ਲਓ, ਉਹਨਾਂ ਨੂੰ ਵੇਖੋ ਇਸ ਕੱਪੜਿਆਂ 'ਚ ਬੈਠਿਆਂ। ਇੰਡੀਆ ਚਲੇ ਜਾਓ, ਉੱਥੇ ਕੀ ਹਾਲ ਹੈ? ਉੱਥੇ ਵੀ ਇਹੀ ਹਾਲ। ਕੋਈ ਹਾਲ ਨਹੀਂ। ਹਾਂ, ਤੁਸੀਂ ਪੰਜਾਬ ਉਹਨੂੰ ਚੜ੍ਹਦਾ ਪੰਜਾਬ ਕਹਿ ਲਓ, ਉਹਨੂੰ ਲਹਿੰਦਾ ਪੰਜਾਬ ਕਹਿ ਲਓ। ਅਜੇ ਤਾਂ ਵੇਖੋ ਲੋਕਾਂ ਦਾ ਕੀ ਹੈ? ਉਹ ਕਿਸਾਨਾਂ ਦੀ ਹੋਈ ਨਹੀਂ ਸਟ੍ਰਾਈਕ, ਕਦੋਂ ਦੀ ਹੋਈ ਹੁਣ ਤੱਕ? ਅਜੇ ਤੱਕ ਨਹੀਂ ਠੀਕ ਹੋ ਸਕੀ ਜੀ। ਕਿੰਨੀ ਦੇਰ ਤੋਂ ਬੈਠੇ ਨੇ ਉਹ, ਹਾਂਜੀ। ਲੇਕਿਨ ਉਹ ਨਹੀਂ, ਮੋਦੀ ਨੇ ਪਰਵਾਹ ਵੀ ਨਹੀਂ ਕੀਤੀ। ਇੱਥੇ ਦੇ ਕਿਸਾਨ ਦਾ ਉਹਨਾਂ ਦੇ ਕਿਸਾਨਾਂ ਨਾਲੋਂ ਵੀ ਮਾੜਾ ਹਾਲ ਹੈ। ਮਾੜਾ ਹਾਲ ਹੈ। ਕਹਿੰਦੇ ਜੀ ਬਹੁਤਾ ਮਾੜਾ ਨਹੀਂ। ਤੁਹਾਡੇ ਜਿਹੜਾ ਚੜ੍ਹਦਾ ਪੰਜਾਬ ਹੈ, ਉੱਥੇ ਕਿਸਾਨ ਨੂੰ ਸਬਸਿਡੀ ਦਿੱਤੀ ਜਾਂਦੀ ਹੈ, ਖਾਦ ਦਿੱਤੀ ਜਾਂਦੀ ਹੈ, ਬੀਜ ਦਿੱਤਾ ਜਾਂਦਾ, ਬਿਜਲੀ ਦੇ ਸਬਸਿਡੀ ਦਿੱਤੀ ਜਾਂਦੀ ਹੈ। ਇੱਥੇ ਹਰ ਚੀਜ਼ ਤੇ ਟੋਟਲ ਹੀ ਪੇਮੈਂਟ ਕਰ। ਆਹੋ, ਇੱਥੇ ਤੇ ਬਿਜਲੀ ਵੇਖ ਲਓ ਕਿੰਨੀ ਮਹਿੰਗੀ ਹੈ। ਬਹੁਤ ਮਹਿੰਗਾ ਜੀ। ਸੋਈ ਗੈਸ, ਬਿਜਲੀ, ਸਾਰੀਆਂ ਚੀਜ਼ਾਂ ਮਹਿੰਗੀਆਂ, ਸਹੂਲਤਾਂ ਸਾਰੀਆਂ ਨੇ। ਚਾਹੁੰਦੀ ਹੈ ਕਿ ਇੱਕ ਦੂਸਰੇ ਨਾਲ ਮਿਲਾਪ ਰਵੇ। ਕੋਈ ਗੈਸ ਰਵੇ। ਹੁਣ ਵੇਖੋ ਬਹੁਤ ਸਾਰੀਆਂ ਚੀਜ਼ਾਂ ਇਦਾਂ ਜਿਹੜੀਆਂ ਉੱਥੇ ਮਹਿੰਗੀਆਂ ਨੇ, ਜੇ ਇੱਥੋਂ ਜਾਣਗੀਆਂ ਤੇ ਉਹਨਾਂ ਨੂੰ ਫਾਇਦਾ, ਤੇ ਜੇ ਉਹਨਾਂ ਦੀਆਂ ਚੀਜ਼ਾਂ ਇੱਥੇ ਆਣਗੀਆਂ ਉਹਦਾ ਸਾਨੂੰ ਫਾਇਦਾ। ਅੱਛਾ, ਵੈਸੇ ਜਿਹੜੇ ਇੱਥੇ ਲੋਕ ਰਹਿੰਦੇ ਸੀ, ਕਿਆ ਉਹਨਾਂ ਨੂੰ ਪਤਾ ਸੀ ਕਿ ਪਾਰਟੀਸ਼ਨ ਹੋਵੇਗੀ ਜਾਂ ਸਾਨੂੰ ਪਿੰਡ ਛੱਡ ਕੇ ਜਾਣੇ ਪੈਣਾ? ਇਦਾਂ ਕੋਈ ਨਹੀਂ, ਕਤਨ ਨਹੀਂ ਸੀ ਪਤਾ ਜੀ। ਪੜ੍ਹੇ ਲਿਖੇ ਆਦਮੀਆਂ ਨੂੰ ਪਤਾ ਹੋਏਗਾ। ਵੇਖੋ ਜੋ ਪਹਿਰਾ ਦਿੰਦੇ ਨੇ, ਮੈਨੂੰ ਯਾਦ ਆਉਂਦਾ ਪਹਿਰਾ ਦਿੰਦੇ ਹਨ ਵੀ ਆਹ ਗੜਬੜ ਜੀ ਹੋਣ ਰਹੀ ਹੈ। ਪਾਕਿਸਤਾਨ ਦਾ ਵਟਾਰਾ ਜਦੋਂ ਹੋਇਆ, ਉਹਦਾ ਹੀ ਅਗਰ ਤੁਸੀਂ ਮੁਤਾਲਬਾ ਕਰੋ, ਉਹਦੇ ਵਿੱਚ ਇਹ ਨਹੀਂ ਸੀ ਟ੍ਰਾਂਸਫਰ ਆਫ ਪਾਪੂਲੇਸ਼ਨ ਦਾ ਕੋਈ ਜ਼ਿਕਰ। ਜਿੱਥੇ ਮਰਜ਼ੀ ਕੋਈ ਬੈਠਾ। ਹਾਂ, ਅਕਸਰੀਤੀ ਜਿਹੜੇ ਸਨ ਮੁਸਲਮਾਨਾਂ ਦੇ ਇਲਾਕੇ ਉਹ ਪਾਕਿਸਤਾਨ ਸਨ। ਉਹਦੇ 'ਚ ਜਿਹੜੀ ਵੀ ਕਮਿਊਨਿਟੀ ਬੈਠੀ, ਉਹਦੇ ਟ੍ਰਾਂਸਫਰ ਆਫ ਪਾਪੂਲੇਸ਼ਨ ਦਾ ਕੋਈ ਮਾਦਾ ਨਹੀਂ ਸੀ। ਕੋਈ ਮੁਆਇਦਾ ਨਹੀਂ। ਇਹ ਵੀ ਇੱਕ ਸਾਜ਼ਿਸ਼ ਦੇ ਤਹਿਤ ਲੜਾਈ ਕਰਾਈ। ਹਾਂ, ਉਹ ਉੱਠਣਾ ਹੀ ਨਹੀਂ ਸੀ। ਮੁਸਲਮਾਨਾਂ ਮਾਰ ਦੇਣਾ ਉਹਨੂੰ ਮਾਰ ਦੇਣਾ, ਬਾਕੀ ਕੋਈ ਨਹੀਂ। ਸਾਡੇ ਉੱਥੇ ਜਿਹੜੇ ਬਜ਼ੁਰਗ ਦੱਸਦੇ ਨੇ ਕਿਵੇਂ ਗਏ ਲੋਕ, ਨਾ ਉਹ ਜਾਣਾ ਚਾਹੁੰਦੇ ਸੀ, ਨਾ ਅਸੀਂ ਉਹਨਾਂ ਨੂੰ ਭਰਨਾ ਚਾਹੁੰਦੇ। ਉਹਨਾਂ ਨੇ ਕਹਿਤਾ ਨਹੀਂ ਇੱਥੇ ਘੜ ਰਹੇ, ਉਧਰ ਵਾਲਿਆਂ ਨੂੰ ਕਹਿ ਤੁਹਾਨੂੰ ਇੱਥੇ ਰਹਿਣਾ। ਫਿਰ ਜੋ ਹੋਇਆ ਹਾਂਜੀ, ਸਾਨੂੰ ਦੱਸਣਾ ਪਿਆ ਜੀ ਉਹਨਾਂ ਨੂੰ ਕਿ ਤੁਸੀਂ ਪੋਰਸ਼ਨ ਹੋ ਗਏ ਨੇ, ਬਿਹਤਰ ਹੈ ਤੁਸੀਂ ਚਲੇ ਜਾਓ। ਬਾਹਰੋਂ ਕੋਈ ਰੌਲਾ ਆਇਆ, ਖੱਪ ਵੀ ਪੈ ਗਈ ਹੈ ਬੜੀ ਇਹਦੇ 'ਤੇ। ਪੰਜਾਬ ਚੜ੍ਹਦਾ ਪਾਕਿਸਤਾਨ ਦਾ ਹਿੱਸਾ। ਮੈਂ ਪੰਜਾਬ ਜੇ ਇਕੱਠਾ ਰਹਿ ਜਾਂਦਾ, ਇਕੱਠੇ ਹੋਏ ਪੰਜਾਬ ਦੇ ਏਰੀਆ, ਸਾਰਾ ਪਾਕਿਸਤਾਨ 'ਚ ਆ ਜਾਂਦਾ, ਇੱਕੋ ਪੰਜਾਬ ਨਹੀਂ ਇੰਡੀਆ ਚਲਾ ਜਾਂਦਾ। ਇੱਕ ਹਿੱਸਾ ਹੋ ਰਿਹਾ ਸੀ ਉਹਦੇ। ਹਾਂ, ਆਪਾਂ ਹੁਣ ਇਹ ਗੱਲ ਕਰਦੇ ਹਾਂ, ਬਹੁਤ ਸਾਰੇ ਲੋਕ ਸਾਡੇ ਉਹ ਇਹਨਾਂ ਚੀਜ਼ਾਂ ਨੂੰ ਸਮਝਦੇ ਨਹੀਂ ਨਾ ਕਿ ਸਾਡੀ ਤੇ 5000 ਸਾਲ ਪੁਰਾਣੀ ਸਾਡੀ ਰਹਿਤਲ ਹੈ। ਅੱਛਾ ਬਜ਼ੁਰਗੋ, ਤੁਸੀਂ ਇੱਕ ਗੱਲ ਕਰਨ ਦੇ ਸੀ ਕਿ ਇਕੱਠੇ ਤੇ ਪਹਿਰਾ ਦਿੰਦੇ ਸੀਗੇ। ਹਾਂ, ਇਹ ਜਦੋਂ ਗੜਬੜ ਜੀ ਸ਼ੁਰੂ ਹੋਈ ਹੈ ਜੀ, ਉਹ ਹਿੰਦੂ ਮੁਸਲਿਮ ਬਹਿ ਕੇ ਰਾਤ ਹਿਫਾਜ਼ਤ ਕਰਦੇ ਹਨ, ਕੋਈ ਐਸਾ ਫਾਸੀ ਨਾ ਹੋਏ। ਅੱਛਾ, ਹਿੰਦੂ ਮੁਸਲਮਾਨ ਸਿੱਖ ਸਾਰੇ? ਹਿੰਦੂ ਨਹੀਂ। ਅੱਛਾ, ਹਿੰਦੂ ਤਾਂ ਹੈ ਹੀ ਕੋਈ ਨਹੀਂ, ਜਿਵੇਂ ਦੁਕਾਨਾਂ ਹਨ ਦੋ ਮਮਣਾਂ ਦੀਆਂ। ਅੱਛਾ, ਬਾਕੀ ਕੋਈ ਨਹੀਂ, ਸਿੱਖ ਔਰ ਮੁਸਲਮਾਨ। ਅੱਛਾ, ਆਪਸ ਦੇ ਵਿੱਚ ਇਕੱਠੇ ਬੈਠਦੇ ਹਨ ਜੀ, ਪਹਿਰਾ ਦਿੰਦੇ। ਕਹਿੰਦੇ ਨਹੀਂ ਨੇ ਲਾਲਾ ਦੱਸਦੇ ਨਹੀਂ ਨੇ ਰਾਤ ਨੂੰ। ਚਾਚਾ ਬੰਤਾ ਸਿੰਘ ਸਾਰੇ ਉੱਥੇ ਬੈਠੇ ਨੇ, ਸਾਰੇ ਨਾਲ ਮੁਸਲਮਾਨ ਬੈਠੇ ਨੇ, ਤੇ ਕੋਈ ਬਾਹਰੋਂ ਕੋਈ ਕਿਸੇ ਕਿਸਮ ਦੀ ਕੋਈ ਗੜਬੜ ਨਾ ਹੋ ਜਾਏ, ਹਮਲਾ ਨਾ ਹੋ ਜਾਏ। ਸਾਰੇ ਇਕੱਠੇ ਹੋ ਜਾਂਦੇ ਹਨ। ਦੁਕਾਨਾਂ ਕਿਹਨਾਂ ਦੀਆਂ ਸਨ? ਦੁਕਾਨਾਂ ਹਿੰਦੂਆਂ ਦੀਆਂ। ਹਿੰਦੂਆਂ ਦੀਆਂ? ਹਾਂ, 2-3 ਦੁਕਾਨਾਂ ਸਨ। ਕੋਈ ਪਤਾ ਕੌਣ ਸੀਗਾ? ਹਾਂ ਜੀ, ਨਾਮ ਦਾ ਯਾਦ ਹੈ, ਰੂੜਾ ਸੀ, ਰੂੜਾ ਬਾਮਨ। ਅੱਛਾ, ਤੇ ਇੱਕ ਜਗਤ ਸਿੰਘ ਸੀ। ਜਗਤ ਸਿੰਘ। ਇੱਕ ਆੜਾ ਸਾਹਮਣੇ ਸੀ ਭਾਈ ਰਹਿਮਤ ਜੀ ਰਾਣੇ, ਇਹਦੇ ਨਾਲ ਕੀ ਸੀ, ਲਾਲਾ ਪੁੱਟੂ। ਇੱਕ ਪੁੱਟੂ ਵੀ ਸੀ। ਬਾਵਾ ਦਾ ਰਾਮ ਕਰਕੇ ਹਾਂ, ਟੇਕਾ ਰਾਮ ਸੀ। ਦੂਸਰਾ ਪੁੱਟੂ ਸੀ, ਪੁੱਟੂ ਰਾਮ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੀਆਂ ਖੂਬਸੂਰਤ ਯਾਦਾਂ ਹੋਪਫੁਲੀ ਆਉਣ ਵਾਲੇ ਵੇਲੇ ਦੇ ਵਿੱਚ ਦੋਵਾਂ ਪੰਜਾਬਾਂ ਦੇ ਵਿੱਚ ਮਹਿਕਦੀਆਂ ਰਹਿਣ, ਔਰ ਇਹ ਜਿਹੜੀਆਂ ਬਾਰਡਰ ਨੇ ਇਹਨਾਂ ਦੇ ਜ਼ਰੀਏ ਫੁੱਲ ਬਣ ਜਾਣਗੇ ਤੁਹਾਡੀਆਂ ਖੂਬਸੂਰਤ ਯਾਦਾਂ ਦੇ ਜ਼ਰੀਏ। ਸੋ ਬਜ਼ੁਰਗਾਂ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇੰਨੀ ਕੁ ਮੁਹੱਬਤ ਸੀਗੀ ਕਿ ਇਹਨਾਂ ਨਾਲ ਇੱਥੋਂ ਪਿੰਡ ਤੋਂ ਇੱਕ ਉਹਨਾਂ ਦਾ ਦੋਸਤ ਨਾਲ ਹੀ ਟੁਰ ਗਿਆ ਸੀਗਾ। ਸੋ ਇਹ ਉਹ ਮੁਹੱਬਤਾਂ, ਉਹ ਸਾਂਝਾਂ ਨੇ ਜਿਹੜਾ ਆਪਾਂ ਪਿੰਡ ਲੈਣ ਜਾਈਦਾ, ਤੇ ਹਰ ਪਿੰਡ 'ਚ ਸਾਨੂੰ ਕੁਛ ਨਾ ਕੁਛ ਜ਼ਰੂਰ ਮਿਲ ਜਾਂਦਾ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਮਕਸਦ ਕਿਸੇ ਜ਼ਾਤ, ਕਿਸੇ ਮੁਲਕ, ਕਿਸੇ ਧਰਮ ਦੇ ਖਿਲਾਫ ਕੋਈ ਗੱਲਬਾਤ ਕਰਨਾ ਬਿਲਕੁਲ ਨਹੀਂ ਹੈ, ਬਲਕਿ ਉਹ ਆਪਣੀਆਂ ਪੁਰਾਣੀਆਂ ਸਾਂਝਾਂ ਜਿਹੜੀਆਂ ਸਾਡੀਆਂ ਸਾਂਝਾਂ ਨੇ ਉਹਨਾਂ ਨੂੰ ਖੁੱਲ੍ਹ ਕੇ ਆਪ ਜੀ ਦੇ ਸਾਹਮਣੇ ਰੱਖਦੇ ਹਾਂ। ਆਪਾਂ ਧੰਨਵਾਦ ਕਰਦੇ ਹਾਂ ਬਹਾਦਰ ਰੰਧਾਵਾ ਵੀਰ ਦਾ, ਜੋ ਇਸੇ ਪਿੰਡ ਦਾ ਵਸਿੰਦਾ ਹੈ, ਔਰ ਉਹਦੇ ਪਿਆਰ ਨੇ ਸਾਨੂੰ ਖਿੱਚ ਕੇ ਲਿਆਂਦਾ ਇੱਥੇ, ਉਹਦੇ ਕਰਕੇ ਅਸੀਂ ਆਏ ਹਾਂ। ਸੋ ਅੱਜ ਕੱਲ੍ਹ ਦੇ ਮੁੰਡੇ ਜਦੋਂ ਜੁੜਨਗੇ ਨਹੀਂ ਇਹਨਾਂ ਗੱਲਾਂ ਨਾਲ, ਤਾਂ ਪੁਰਾਣੀਆਂ ਸਾਂਝਾਂ ਜ਼ਰਾ ਬਾਹਰ ਕੱਢਣੀਆਂ ਔਖੀਆਂ ਹੋ ਜਾਣਗੀਆਂ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਪੇਸ਼ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ।